ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੁੱਤ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ ਤੇ ਨਜ਼ਰ। ਅੱਜ ਦੇ ਦਿਨ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਸ ਦੇ ਵਿੱਚ ਉਸ ਨੂੰ ਸਪਾਂਸਰ ਕੀਤਾ ਆ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਚਰਨਜੀਤ ਸਿੰਘ ਜੀ, ਮੰਜ਼ਲ ਭਰਾ ਦਲੀਪ ਸਿੰਘ ਅਵਤਾਰ ਸਿੰਘ, ਰਜਿੰਦਰ ਕੌਰ ਜੀ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ, ਰਜਿੰਦਰ ਕੁਮਾਰ ਜੀ, ਗੁਰਦੀਪ ਸਿੰਘ ਵਿਰਦੀ ਅਤੇ ਗੁਰਜੀਤ ਸਿੰਘ ਚਾਂਪੁਰ ਜੀ। ਅਸੀਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ 408 722 7698 4087227698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਹਾਂ, ਸ਼ੁਰੂਆਤ ਕਰਦੇ ਹਾਂ ਜਿਹੜੀ ਪੰਜਾਬ ਪ੍ਰਦੇਸ਼ ਕਾਂਗਰਸ ਆ ਉਸ ਨੂੰ ਲੈ ਕੇ ਕੈਪਟਨ ਅਮਰਿੰਦਰ ਦੇ ਵੱਲੋਂ ਜਿਹੜਾ ਜੀ ਸ਼ਕਤੀ ਪ੍ਰਦਰਸ਼ਨ ਇੱਕ ਹਿਸਾਬ ਦੇ ਨਾਲ ਕੀਤਾ ਗਿਆ ਆ। ਹਾਈ ਕਮਾਂਡ ਨੂੰ ਚੁਣੌਤੀ ਜਿਹੜੀ ਆ ਉਹ ਸਿੱਧੇ ਤੌਰ ਦੇ ਉੱਤੇ ਦੇ ਛੱਡੀ ਆ। ਜੀ ਬਿਲਕੁਲ, ਹਾਈ ਕਮਾਂਡ ਨੇ ਜਿਹੜਾ ਪਿਛਲੇ ਦਿਨਾਂ ਤੋਂ ਦਬਾਅ ਬਣਾਇਆ ਜਾ ਰਿਹਾ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ, ਉਹਨਾਂ ਦੇ ਦਬਾਅ ਦੇ ਅੱਗੇ ਝੁਕਣ ਤੋਂ ਨਾ ਕਰਤੀ ਗਈ ਸੀ ਔਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਪ੍ਰਧਾਨਗੀ ਜਿਹੜੀ ਹੈ ਜੀ ਉਹਨਾਂ ਦੀ ਕੰਟੀਨਿਊਸ ਜਿਹੜੀ ਉਹ ਰੱਖੀ। ਪਰ ਇੱਥੇ ਪਟਿਆਲੇ ਦੇ ਵਿੱਚ ਜਿਹੜਾ ਉਹਨਾਂ ਦਾ ਮੋਤੀ ਮਹਿਲ ਹੈ ਜੀ, ਇੱਥੇ ਉਹਨਾਂ ਨੇ ਆਪਣੇ ਜਿਹੜੇ ਕਾਂਗਰਸੀ ਨੇ ਪੰਜਾਬ ਦੇ ਉਹਨਾਂ ਨੂੰ ਸੱਦ ਕੇ ਜੀ ਇੱਕ ਕਿਸਮ ਦੇ ਨਾਲ ਹਾਈ ਕਮਾਂਡ ਨੂੰ ਵੱਡੀ ਚੁਣੌਤੀ ਜਿਹੜੀ ਹੈ ਜੀ ਉਹ ਦੇ ਦਿੱਤੀ ਹੈ। 44 ਵਿਧਾਇਕ ਨੇ ਜੀ ਕਾਂਗਰਸ ਦੇ, 35 ਜਿਹੜੇ ਇੱਥੇ ਸ਼ਾਮਲ ਸਨ ਜੀ ਉਹਨਾਂ ਦੇ ਲੰਚ ਦੇ ਵਿੱਚ, ਔਰ 100 ਦੇ ਕਰੀਬ ਜਿਹੜੇ ਹੋਰ ਪ੍ਰਮੁੱਖ ਆਗੂ ਨੇ ਜਿਹੜੇ ਵੱਖ-ਵੱਖ ਡਿਸਟ੍ਰਿਕਟਸ ਤੋਂ, ਉਹ ਵੀ ਇਹਦੇ ਵਿੱਚ ਜਿਹੜੇ ਜੀ ਸ਼ਾਮਲ ਸਨ ਉਹਨਾਂ ਦੇ ਇਸ ਲੰਚ ਪ੍ਰਦਰਸ਼ਨ ਦੇ ਉੱਤੇ ਜੀ। ਔਰ ਇਹਦੇ ਵਿੱਚ ਜਿਹੜੇ ਸ਼ਾਮਲ ਹੋਏ ਸਾਰੇ ਦੇ ਸਾਰੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਜਿਹੜੀ ਹੈ ਜੀ ਉਹ ਇੱਕ ਕਿਸਮ ਦੇ ਨਾਲ ਕਬੂਲ ਲਈ। ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜੇ 22 ਤਰੀਕ ਨੂੰ ਜਦੋਂ ਅਮਿਤ ਸ਼ਾਹ ਇੱਥੇ ਆ ਰਹੇ ਨੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਜਿਹੜੀ BJP ਨੇ ਮੁਹਿੰਮ ਆਰੰਭਣੀ ਹੈ ਉਹਦੀ ਸ਼ੁਰੂਆਤ ਕਰਨ, ਉਸੇ ਦਿਨ ਬਰਾਬਰ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਜਿਹੜੀ ਹੈ ਜੀ ਉਹ ਕਾਂਗਰਸ ਦੀ ਰੈਲੀ ਜਿਹੜੀ ਹੈ ਜੀ ਉਹ ਰੱਖ ਲਈ ਹੈ। ਔਰ ਬਰਾਬਰ ਦੇ ਉੱਤੇ ਨਸ਼ਾ ਵਿਰੋਧੀ ਰੈਲੀ ਜਿਹੜੀ ਹੈ ਜੀ ਉਹ ਕਰਨਗੇ ਇਹ ਕਾਂਗਰਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ। ਜਦੋਂ ਕਿ ਪ੍ਰਤਾਪ ਸਿੰਘ ਬਾਜਵਾ ਹੋਰੀ ਜਿਹੜੇ ਉਹ ਇਹ ਕਹਿੰਦੇ ਨੇ ਕਿ ਪ੍ਰੋਗਰਾਮ ਉਹਨਾਂ ਦਾ ਹੀ ਸੀਗਾ। ਚੰਗੀ ਗੱਲ ਹੈ, ਕਾਂਗਰਸ ਨੇ ਜਿਹੜਾ ਜੀ ਇਹ ਰੈਲੀ ਜਿਹੜੀ ਕੀਤੀ ਆ ਉਹ ਕਹਿੰਦੇ ਆ ਕਿ ਹੋਊਗੀ ਇਹ ਕਾਂਗਰਸ ਦੀ ਪ੍ਰਧਾਨਗੀ ਦੇ ਜਿਹੜੀ ਜੀ ਉਹ ਹੇਠ ਜੀ। ਔਰ ਉਹਨਾਂ ਨੇ ਇਹ ਕਿਹਾ ਕਿ ਕੋਈ ਵੀ ਕਰੇ ਜਿਹੜਾ ਕਾਂਗਰਸੀ ਹੀ ਕਰਨਗੇ, ਭਾਵ ਕਿ ਉਹਨਾਂ ਕੋਲ ਬਹੁਤਾ ਕੁਛ ਰਹਿ ਨਹੀਂ ਗਿਆ ਜੀ। ਪ੍ਰਤਾਪ ਸਿੰਘ ਬਾਜਵਾ ਹੋਰੀ ਬਿਲਕੁਲ ਇੱਕਦਮ ਅਲੱਗ ਥਲੱਗ ਜਿਹੜੇ ਜੀ ਇਸ ਮਾਮਲੇ ਦੇ ਉੱਤੇ ਪੈ ਗਏ ਨੇ। ਅਲੱਗ ਥਲੱਗ ਤਾਂ ਉਹ ਪਹਿਲਾਂ ਵੀ ਪਏ ਹੋਏ ਨੇ, ਕਿਉਂਕਿ ਜਿਹੜੀ ਹਾਈ ਕਮਾਂਡ ਹੈ ਜੀ ਉਹਨਾਂ ਦੀ ਉਹ ਪਿੱਠ ਫੂਕਦੀ ਰਹੀ ਆ ਉਹਦੀ, ਸੋ ਇਸ ਕਰਕੇ ਜਿਹੜਾ ਜੀ ਹੁਣ ਤੱਕ ਉਹ ਚੱਲੇ ਜਾਂਦੇ ਸੀਗੇ। ਪਰ ਹੁਣ ਜਿਹੜਾ ਜੀ ਇਹ ਤੁਸੀਂ ਕਹਿ ਸਕਦੇ ਹੋ ਕਿ ਇੱਕ ਨਵੇਂ ਦੌਰ ਦੇ ਵਿੱਚ ਪੰਜਾਬ ਕਾਂਗਰਸ ਦੀ ਜਿਹੜੀ ਹੈ ਨਾ ਜੀ ਉਹ ਲੜਾਈ ਚਲੇ ਗਈ ਆ। ਔਰ ਇਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਹੋਰੀ ਹੁਣ ਕਿੰਨੇ ਕੁ ਦਿਨ ਗੱਦੀ ਦੇ ਉੱਤੇ ਰਹਿੰਦੇ ਨੇ ਇਹ ਵੇਖਣ ਵਾਲੀ ਗੱਲ ਹੋਊਗੀ। ਜੀ ਬਿਲਕੁਲ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਭਾਈ ਗੁਰਬਖਸ਼ ਸਿੰਘ ਖਾਲਸਾ ਆ, ਉਹਨਾਂ ਨੂੰ ਜਿਹੜਾ ਜੀ ਹਸਪਤਾਲ ਦੇ ਵਿੱਚ ਉੱਥੇ ਦਾਖਲ ਜਿਹੜਾ ਕਰਾ ਦਿੱਤਾ ਗਿਆ ਆ ਅਤੇ ਉਹਨਾਂ ਦੇ ਪਿੱਛੋਂ ਹੁਣ ਭਾਈ ਗੁਰਪਿਆਰ ਸਿੰਘ ਆ ਉਹ ਹੁਣ ਭੁੱਖ ਹੜਤਾਲ ਤੇ ਬੈਠੇ ਨੇ ਜੀ। ਗੁਰਬਖਸ਼ ਸਿੰਘ ਖਾਲਸਾ ਹੋਰਾਂ ਦੀ ਜਿਹੜੀ ਇਸ ਵੇਲੇ ਹੈ ਜੀ ਉਹਨਾਂ ਨੂੰ ਬਿਲਕੁਲ ਜਿਹੜੇ ਕੱਲ੍ਹ ਵੀ ਆਪਾਂ ਖਬਰ ਜਿਹੜੀ ਉਹ ਦਿੱਤੀ ਸੀਗੀ ਕਿ ਜਿਹੜੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਜੀ, ਜਿੱਥੇ ਉਹ ਜੇਰੇ ਇਲਾਜ ਨੇ ਔਰ ਉਹਨਾਂ ਦੀ ਹਾਲਤ ਜਿਹੜੀ ਹੈ ਜੀ ਉਹ ਠੀਕ ਹੈ ਔਰ ਉਹ ਜਿਹੜੀ ਠੀਕ ਹੋਣ ਵੱਲ ਨੂੰ ਜਿਹੜਾ ਜੀ ਉਹ ਵੱਧ ਰਹੇ ਨੇ। ਜਦੋਂ ਕਿ ਉਹਨਾਂ ਦੀ ਜਗ੍ਹਾ ਦੇ ਉੱਤੇ ਜਿਹੜਾ ਲਖਨੌਰ ਸਾਹਿਬ ਸੀਗਾ ਇੱਥੇ ਗੁਰਪਿਆਰ ਸਿੰਘ ਹੋਰੀ ਜਿਹੜੇ ਨੇ ਜੀ ਉਹ ਭੁੱਖ ਹੜਤਾਲ ਦੇ ਉੱਤੇ ਬੈਠ ਗਏ ਨੇ। ਗੁਰਪਿਆਰ ਸਿੰਘ ਹੋਰਾਂ ਨੇ ਵੀ ਕਿਹਾ ਜੀ ਕਿ ਜੇ 5 ਦਿਨਾਂ ਦੇ ਵਿੱਚ ਗੁਰਬਖਸ਼ ਸਿੰਘ ਖਾਲਸਾ ਹੋਰਾਂ ਨੂੰ ਨਹੀਂ ਛੱਡਿਆ ਜਾਂਦਾ ਤਾਂ ਉਹ ਪਾਣੀ ਵੀ ਜਿਹੜਾ ਜੀ ਉਹ ਛੱਡ ਸਕਦੇ ਨੇ ਜੀ। ਦੂਜੇ ਪਾਸੇ ਜਿਹੜੇ ਹੈ ਨੇ ਜੀ ਜਿਹੜੇ ਉੱਥੇ ਕਮੇਟੀ ਜਿਹੜੀ ਚਲਾ ਰਹੀ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਪ੍ਰਸ਼ਾਸਨ ਹੈ ਉਹ ਜ਼ਬਰਦਸਤੀ ਜਿਹੜੀ ਹੈ ਜੀ ਉਹ ਕਰ ਰਿਹਾ। ਉਹ ਇਸ ਚੱਕਰ ਦੇ ਵਿੱਚ ਹੈ ਕਿ ਉੱਥੋਂ ਜਿਹੜਾ ਜੀ ਇਹਨਾਂ ਨੂੰ ਉਠਾ ਦਿੱਤਾ ਜਾਵੇ ਸਾਰਿਆਂ ਨੂੰ ਔਰ ਮੁੜ ਕੇ ਜਿਹੜਾ ਜੀ ਉੱਥੇ ਲਖਨੌਰ ਸਾਹਿਬ ਦੇ ਵਿੱਚ ਜਿਹੜਾ ਜੀ ਬੈਠਣ ਨਾ ਜਿਹੜਾ ਜੀ ਦਿੱਤਾ ਜਾਵੇ। ਦੂਜੇ ਪਾਸੇ ਇਹ ਜਿਹੜੇ ਨੇ ਜੀ ਇਹਨਾਂ ਨੇ ਅੱਜ ਜਿਹੜੀ ਹੈ ਮੋਹਾਲੀ ਦੇ ਵਿੱਚ ਸਿਆਸੀ ਤੇ ਧਾਰਮਿਕ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਦੀ ਇੱਕ ਮੀਟਿੰਗ ਜਿਹੜੀ ਹੈ ਜੀ ਉਹ ਸੱਦੀ ਆ
ਇੱਥੇ ਮੋਹਾਲੀ ਦੇ ਵਿੱਚ। ਅੱਜ ਜਿਹੜੀ ਮੀਟਿੰਗ ਹੈ ਉਹ ਹੋਊਗੀ ਇਸ ਮਾਮਲੇ ਦੇ ਉੱਤੇ। ਦੂਜੇ ਪਾਸੇ ਜਿਹੜੇ ਹਰਿਆਣੇ ਦੇ ਵਿੱਚ ਅਕਾਲੀ ਨੇ ਜੀ, ਬਾਦਲ ਦਲੀਏ, ਉਹ ਇਹ ਕਹਿੰਦੇ ਨੇ ਕਿ ਗੁਰਬਖਸ਼ ਸਿੰਘ ਖਾਲਸਾ ਹੋਰਾਂ ਨੇ ਜਿਹੜਾ ਪਰਚੀਆਂ ਦਾ ਸਹਾਰਾ ਲਿਆ ਜੀ, ਉਹਨਾਂ ਨੇ ਕਿਹਾ ਕਿ ਇਹ ਸਿੱਖ ਧਰਮ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਪਰੰਪਰਾ ਜਿਹੜੀ ਹੈ ਜੀ ਉਹ ਨਹੀਂ ਹੈਗੀ। ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਇਹ ਮੂਵਮੈਂਟ ਜਿਹੜੀ ਹੈ ਜੀ ਇਹਦੇ ਵਿੱਚੋਂ ਕੁਛ ਵੀ ਨਿਕਲ ਨਹੀਂ ਸਕਿਆ। ਸੋ ਦੇਖਦੇ ਹਾਂ ਜੀ ਗੁਰਪਿਆਰ ਸਿੰਘ ਹੋਰੀ ਜਿਹੜੇ ਨੇ ਉਹ ਕਿੰਨਾ ਕੁ ਅੱਗੇ ਇਹਨੂੰ ਵਧਾ ਸਕਦੇ ਨੇ। ਪ੍ਰਸ਼ਾਸਨ ਜਿਹੜਾ ਹੌਲੀ ਹੌਲੀ ਇਸ ਮਾਮਲੇ ਦੇ ਉੱਤੇ ਆਪਣਾ ਜਿਹੜਾ ਜੀ ਸ਼ਿਕੰਜਾ ਕੱਸ ਰਿਹਾ, ਉਹ ਕੀ ਜਿਹੜਾ ਜੀ ਸਟੈਂਡ ਇਸ ਮਾਮਲੇ ਉੱਤੇ ਲੈਂਦਾ। ਮੇਰਾ ਖਿਆਲ ਸਾਰੇ ਜਿਵੇਂ ਪਤਾ ਹੀ ਹੈ ਜੀ ਲਿਸਨਰ ਨੂੰ ਕਿ ਅਮਿਤ ਸ਼ਾਹ ਨੇ ਕਲੀਅਰ ਕਿਹਾ ਜੀ ਕਿ ਇਸ ਮਾਮਲੇ ਦੇ ਉੱਤੇ ਨਹੀਂ ਛੱਡਿਆ ਜਾਊਗਾ ਕਿਸੇ ਨੂੰ ਵੀ। ਕਮਲ ਸ਼ਰਮਾ ਜਿਹੜੇ ਨੇ BJP ਦੇ ਪ੍ਰਧਾਨ ਪੰਜਾਬ ਦੇ, ਉਹਨਾਂ ਨੇ ਵੀ ਇਹ ਗੱਲ ਜਿਹੜੀ ਹੈ ਜੀ ਉਹ ਕਹਿਤੀ ਹੈ। ਪਰ BJP ਦੇ ਜਿਹੜੇ ਨੇਤਾ ਨੇ ਜੋ ਉਹਨਾਂ ਨੇ ਬਿਆਨ ਦਿੱਤੇ ਨੇ, ਉਹਨਾਂ ਦੇ ਉੱਤੇ ਕੋਈ ਬਾਜੀ ਜਿਹੜੀ ਹੈ ਜੀ ਇਹਨਾਂ ਦੇ ਵੱਲੋਂ ਨਹੀਂ ਕੀਤੀ ਜਾ ਰਹੀ ਸੀ। ਉਹਨਾਂ ਦੇ ਬਿਆਨਾਂ ਦਾ ਕੋਈ ਜਵਾਬ ਨਹੀਂ ਦਿੱਤਾ ਜੀ। ਜੀ 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 ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਰਾਜਾ ਵੜਿੰਗ ਦੇ ਬਾਰੇ, ਉਹਨਾਂ ਨੇ ਕਿਹਾ ਵੀ ਜਿਹੜੇ ਉਹਨਾਂ ਦੇ ਉੱਤੇ ਦੋਸ਼ ਕਹਿੰਦੇ ਆ ਜੀ ਲਾਏ ਜਾ ਰਹੇ ਆ ਵੀ ਇਹ ਨਸ਼ੇ ਜਿਹੜੇ ਸਮਗਲ ਕਰਦਾ ਸੀ, ਇਹ ਸਾਰੇ ਉਸ ਦੇ ਵਿੱਚ ਇਨਵੋਲਵ ਸੀਗੇ, ਉਸ ਦੀ ਜਾਂਚ CBI ਤੋਂ ਕਰਵਾਈ ਜਾਵੇ। ਰਾਜਾ ਵੜਿੰਗ ਜੀ ਨੂੰ ਪਿਛਲੇ ਦਿਨਾਂ ਦੇ ਵਿੱਚ ਜੀ ਜਿਹੜੀ ਯੂਥ ਕਾਂਗਰਸ ਹੈ ਭਾਰਤੀ, ਉਹਦਾ ਆਲ ਇੰਡੀਆ ਯੂਥ ਕਾਂਗਰਸ ਦਾ ਪ੍ਰਧਾਨ ਜਿਹੜਾ ਬਣਾਇਆ ਗਿਆ ਜੀ, ਉਹਨੇ ਇਹ ਗੱਲ ਕਹੀ ਹੈ ਅੰਮ੍ਰਿਤਸਰ ਦੇ ਵਿੱਚ ਕਿ ਜਿਹੜੇ ਉਹਨਾਂ ਦੇ ਉੱਤੇ ਦੋਸ਼ ਲਾਏ ਜਾ ਰਹੇ ਨੇ ਅਕਾਲੀ ਦਲ ਦੇ ਵੱਲੋਂ, ਖਾਸ ਤੌਰ ਦੇ ਉੱਤੇ ਕੁਛ ਆਗੂਆਂ ਦੇ ਵੱਲੋਂ ਜੀ, ਉਹਨਾਂ ਦੇ ਨਸ਼ਿਆਂ ਦੇ ਵਿੱਚ ਕਿਸੇ ਜਗ੍ਹਾ ਸ਼ਮੂਲੀਅਤ ਆ, ਉਹਨਾਂ ਨੇ ਕਿਹਾ ਕਿ ਜੇ ਉਹਨਾਂ ਦੇ ਖਿਲਾਫ ਕੋਈ ਵੀ ਜਿਹੜਾ ਹੈ ਕੁਛ ਸਾਬਤ ਹੋ ਜਾਏ ਤੇ ਸਾਬਤ ਕਰਕੇ ਦਿਖਾਉਣ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਉੱਤੇ CBI ਦੀ ਜਾਂਚ ਜਿਹੜੀ ਹੈ ਜੀ ਉਹ ਹੋਣੀ ਚਾਹੀਦੀ ਹੈ। ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਸੰਬੰਧਿਤ ਹਾਕਮ ਧਿਰ ਦੇ ਆਗੂ ਨੇ ਉਹਨਾਂ ਦੀ ਵੀ ਜਾਂਚ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਉਹਨਾਂ ਨੇ ਇਹ ਨਹੀਂ ਕਿਹਾ ਜੀ ਕਿ ਮੇਰੀ ਜਾਂਚ ਕਰਾ ਲਓ, ਪਰ ਉਹਨਾਂ ਨੇ ਕਿਹਾ ਕਿ ਜਿਹੜੇ ਬਾਕੀ ਜਿਹੜੇ ਹਾਕਮ ਧਿਰ ਵਾਲੇ ਨੇ ਉਹਨਾਂ ਦੀ ਵੀ ਜਾਂਚ ਹੋਵੇ ਤਾਂ ਉਹ ਆਪਣੀ ਜਿਹੜੀ ਇਹ ਜਾਂਚ ਜਿਹੜੀ ਉਹ ਕਰਾਉਣ ਦੇ ਵਾਸਤੇ ਤਿਆਰ ਨੇ। ਹਾਕਮ ਧਿਰ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਖਿਲਾਫ ਵੀ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਖਿਲਾਫ ਜਿਹੜੀ ਆ ਉਹ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਸਿਰਫ ਉਹਨਾਂ ਦੀ ਆਵਾਜ਼ ਜਿਹੜੀ ਆ ਉਹ ਬੰਦ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੇ ਇਲਜ਼ਾਮ ਜਿਹੜੇ ਆ ਜੀ ਲਾ ਕੇ। ਉਹਨਾਂ ਨੇ ਇਹ ਵੀ ਕਿਹਾ ਕਿ 8 ਸਾਲ ਤਾਂ ਜਿਹੜੀ ਸਰਕਾਰ ਸੀ ਉਹਨੇ ਅੱਖਾਂ ਬੰਦ ਕਰੀ ਰੱਖੀਆਂ ਤੇ ਹੁਣ ਜਿਹੜਾ ਜੀ ਉਹ ਰੈਲੀਆਂ ਕਰਨ ਦੇ ਵਾਸਤੇ ਜਿਹੜਾ ਜੀ ਉਹ ਸਰਕਾਰ ਤੁਰ ਪਈ ਹੈ। ਜਿਹੜੀ ਕਾਂਗਰਸ ਦੀ ਖਾਨਾ ਜੰਗੀ ਇਸ ਵੇਲੇ ਚੱਲ ਰਹੀ ਹੈ ਜੀ ਪੰਜਾਬ ਦੇ ਵਿੱਚ, ਇਸ ਮਾਮਲੇ ਦੇ ਵਿੱਚ ਵੀ ਜਿਹੜਾ ਰਾਜਾ ਵੜਿੰਗ ਵਾਲਾ ਜਿਹੜਾ ਮਾਮਲਾ ਸੀਗਾ ਨਾ ਜੀ, ਇਹ ਕਿਤੇ ਨਾ ਕਿਤੇ ਜਿੰਨੀ ਇਹਨੂੰ ਕਵਰੇਜ ਮਿਲ ਸਕਦੀ ਸੀ ਉਨੀ ਮਿਲੀ ਨਹੀਂ, ਕਿਉਂਕਿ ਰਾਜਾ ਵੜਿੰਗ ਹੋਰਾਂ ਨੂੰ ਵੀ ਸ਼ਾਇਦ ਪਤਾ ਨਹੀਂ ਲੱਗ ਰਿਹਾ ਕਿ ਉਹਨਾਂ ਨੇ ਕਿਹੜੇ ਪਾਸੇ ਵੱਲ ਜਿਹੜਾ ਜਾਣਾ ਜੀ। ਉਹ ਸ਼ਾਇਦ ਇਸ ਚੱਕਰ 'ਚ ਹੋਣ ਹਾਲ ਦੀ ਘੜੀ ਕਿ ਤੇਲ ਦੇਖੋ, ਤੇਲ ਦੀ ਧਾਰ ਦੇਖੋ। ਜੀ 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 ਬਿਲਕੁਲ ਬਿਲਕੁਲ। ਅਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਮੌਸਮ ਜਿਹੜਾ ਪੰਜਾਬ ਦੇ ਵਿੱਚ ਤੇ ਬਾਕੀ ਉੱਧਰ ਪੰਜਾਬ ਦੇ ਵਿੱਚ ਇੱਦਾਂ ਵੀ ਕਾਫੀ ਜ਼ਿਆਦਾ ਧੁੰਦ ਪੈ ਰਹੀ ਆ, ਹਾਦਸਿਆਂ ਦੀ ਗਿਣਤੀ ਲਗਾਤਾਰ ਉੱਥੇ ਜਿਹੜੀ ਆ ਵੱਧ ਰਹੀ ਆ, ਕਾਫੀ ਜਿਹੜੇ ਆ ਉੱਥੇ ਐਕਸੀਡੈਂਟ ਹੋ ਰਹੇ ਆ ਤੇ ਲੋਕ ਵੀ ਜਿਹੜੇ ਬਹੁਤੀ ਇਸ ਚੀਜ਼ ਦੇ ਪ੍ਰਤੀ ਸੁਚੇਤ ਵੀ ਨਹੀਂ ਨਜ਼ਰ ਆ ਰਹੇ। ਜੀ ਐਕਚੁਅਲੀ ਜਿਹੜੀ ਧੁੰਦ ਆ ਜੀ ਇਹ ਲਗਾਤਾਰ ਜਿਹੜੀ ਉਹ ਪੈ ਰਹੀ ਆ। ਹੁਣ ਮੌਸਮ ਵਿਭਾਗ ਇਹ ਕਹਿੰਦਾ ਹੈ ਕਿ ਮੀਂਹ ਇੱਕ ਅੱਧੇ ਦਿਨ ਦੇ ਵਿੱਚ ਪੈਣ ਦੇ ਆਸਾਰ ਨੇ, ਫਿਰ ਹੋ ਸਕਦਾ ਕਿ ਕੁਝ ਜਿਹੜਾ ਮੌਸਮ ਹੈ ਉਹ ਸਾਫ਼ ਹੋਵੇ, ਨਹੀਂ ਤਾਂ ਜਿਹੜਾ ਜੀ ਇਹ ਜਿਹੜੇ ਵਿਜ਼ਿਬਿਲਿਟੀ ਹੈ ਜੀ ਉਹ ਬਹੁਤ ਲੋ ਜਿਹੜੀ ਉਹ ਹੋਈ ਪਈ ਆ, ਉਹਦੇ ਕਰਕੇ ਹਾਦਸਿਆਂ ਦੀ ਜਿਹੜੀ ਹੈ ਜੀ ਉਹ ਭਰਮਾਰ ਹੈ ਪੰਜਾਬ ਦੇ ਵਿੱਚ। ਹਾਦਸੇ ਤਾਂ ਵੈਸੇ ਚੰਗੇ ਭਲੇ ਮੌਸਮ ਦੇ ਵਿੱਚ ਹੀ ਬਥੇਰੇ ਹੁੰਦੇ ਨੇ, ਪਰ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਦੋਂ ਵਿਜ਼ਿਬਿਲਿਟੀ ਹੈ ਨਹੀਂ ਗੀ, ਲੋਕੀ ਇਸ ਤਰ੍ਹਾਂ ਦੇ ਨੇ ਜੀ, ਲੋਕੀ ਨਹੀਂ ਦੇਖਦੇ ਕਿ ਵਿਜ਼ਿਬਿਲਿਟੀ ਹੈਗੀ ਆ ਜਾਂ ਨਹੀਂ ਹੈਗੀ, ਉਹ ਤਾਂ ਧੁੱਸ ਦੇ ਕੇ ਜਿਹੜੇ ਤਰੀਕੇ ਨਾਲ ਉਹ ਚਲਾਉਣਾ ਚਾਹੁੰਦੇ ਨੇ। ਮਾਲਪੁਰ ਦੇ ਨੇੜੇ ਇੱਕ ਜਿਹੜਾ ਜੀ ਬੱਸ ਤੇ ਟਰਾਲੇ ਦੇ ਵਿਚਕਾਰ ਇੱਕ ਟੱਕਰ ਜਿਹੜੀ ਆ ਜੀ ਉਹ ਹੋਈ ਹੈ। ਸੋ ਇਹਦੇ ਵਿੱਚ 3 ਵਿਅਕਤੀ ਜਿਹੜੇ ਔਨ ਦੀ ਸਪੌਟ ਜਿਹੜਾ ਉਹ ਮਾਰੇ ਗਏ। ਜਿਹੜੀ ਆਮੋ ਸਾਹਮਣੇ ਟੱਕਰ ਹੈ ਨਾ ਜੀ ਉਹ ਬੜੀ ਖਤਰਨਾਕ ਇੱਥੇ ਹੋ ਰਹੀਆਂ ਨੇ ਜੀ, ਥਾਂ ਦੇ ਉੱਤੇ ਜਿਹੜੀਆਂ ਹੋ ਰਹੀਆਂ ਨੇ, ਔਰ ਜਿਹੜੀ ਐਵਰੇਜ ਹੈ ਲੋਕਾਂ ਦੇ ਮਰਨ ਦੀ ਤਕਰੀਬਨ 13 ਦੇ ਕਰੀਬ 12 ਦੇ ਕਰੀਬ ਜਿਹੜੀ ਰੋਜ਼ ਦੀ ਉਹ ਨਿਰੰਤਰ ਜਿਹੜੀ ਹੈ ਜੀ ਉਹ ਜਾਰੀ ਹੈ। ਜਿਹੜੀ ਬਾਰ-ਬਾਰ ਇਹੀ ਅਪੀਲ ਹੁੰਦੀ ਹੈ ਜੀ ਕਿ ਜਦੋਂ ਜੇ ਕਿਸੇ ਨੇ ਆਉਣਾ ਇੱਥੇ ਜਿਹੜੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਆ ਰਹੇ ਨੇ ਤਾਂ ਥੋੜ੍ਹੀ ਜਿਹੀ ਜਿਹੜੀ ਇਸ ਪੱਖੋਂ ਇਹਨਾਂ ਦੀ ਦੇਖਣ ਦੀ ਜਿਹੜੀ ਜ਼ਰੂਰਤ ਹੈ ਕਿ ਜਿਹੜਾ ਜੀ
ਚੱਲਿਆ ਜਦੋਂ ਸੜਕਾਂ ਦੇ ਉੱਤੇ ਚੱਲਣਾ ਹੈ, ਕਿਉਂਕਿ ਇੰਟਰਨੈਸ਼ਨਲ ਫਲਾਈਟਸ ਜਿਹੜੀਆਂ ਨੇ ਉਹ ਰਾਤ ਨੂੰ ਉਤਰਦੀਆਂ ਨੇ, ਸੋ ਉਦੋਂ ਹੀ ਲੋਕ ਜਿਹੜੇ ਨੇ ਨਾ ਬਹੁਤੇ ਚੱਲ ਪੈਂਦੇ ਨੇ। ਸੋ ਇਸ ਗੱਲ ਦਾ ਬਹੁਤ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਹੈ ਜੀ ਕਿ ਇਹ ਮੌਸਮ ਥੋੜ੍ਹੇ ਦਿਨ ਖਰਾਬ ਹੁੰਦਾ, ਸੋ ਜੇ ਥੋੜ੍ਹਾ ਸਮਾਂ ਜਿਹੜਾ ਉਹ ਟਿਕ ਲਿਆ ਜਾਵੇ ਤਾਂ ਜਦੋਂ ਦਿਨ ਸ਼ੁਰੂ ਹੁੰਦਾ ਨਾ ਜੀ ਉਦੋਂ ਤੁਰਿਆ ਜਾਵੇ ਤਾਂ ਉਹ ਬਹੁਤ ਸੇਫ ਹੈ। ਜੀ 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 ਬਿਲਕੁਲ ਜੀ। ਸਭ ਤੋਂ ਪਹਿਲਾਂ ਜਿਹੜੀ ਜੀ ਆਪਣੀ ਜਾਨ ਦੀ ਭਲਾਈ ਜਿਹੜੀ ਆ ਉਹ ਦੇਖਣੀ ਚਾਹੀਦੀ ਆ। ਬੰਦਾ ਸਮੇਂ 'ਤੇ ਥੋੜ੍ਹਾ ਜੇ ਕਿਤੇ ਦੇਰੀ ਨਾਲ ਵੀ ਪਹੁੰਚ ਜਾਵੇ ਤਾਂ ਕੋਈ ਗੱਲ ਨਹੀਂ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਥੇਦਾਰ ਨੰਦਗੜ੍ਹ ਹੁਣਾਂ ਨੂੰ ਜਥੇਦਾਰੀ ਤੋਂ ਹਟਾਉਣ ਦੀ ਕਹਿੰਦੇ ਜੀ ਪ੍ਰਕਿਰਿਆ ਸ਼ੁਰੂ ਹੋ ਗਈ ਆ। ਬਿਲਕੁਲ ਜੀ, ਇਸ ਮਾਮਲੇ ਦੇ ਵਿੱਚ ਨਾਨਕਸ਼ਾਹੀ ਕੈਲੰਡਰ ਨੂੰ ਬਿਕਰਮੀ ਕੈਲੰਡਰ ਦੇ ਵਿੱਚ ਤਬਦੀਲ ਕਰਨ ਦੇ ਵਿੱਚ ਅੜਿੱਕਾ ਬਣੇ ਤੱਕ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਹਟਾਉਣ ਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹਦੀ ਬਕਾਇਦਾ ਜਿਹੜੀ ਹੈ ਜੀ ਉਹ ਪ੍ਰਕਿਰਿਆ ਸ਼ੁਰੂ ਕਰਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਕਮੇਟੀ ਦੇ ਮੈਂਬਰਾਂ ਦੀ ਹੋਣ ਵਾਲੀ ਮੀਟਿੰਗ ਦੇ ਵਿੱਚ ਇਸ ਸੰਬੰਧੀ ਫੈਸਲਾ ਲਏ ਜਾਣ ਦੀ ਜਿਹੜੀ ਉਹ ਸੰਭਾਵਨਾ ਹੈ। ਮਾਘੀ ਮੇਲੇ ਤੋਂ ਮਗਰੋਂ ਜੀ 17 ਜਨਵਰੀ ਨੂੰ ਇਹ ਸੱਦੀ ਗਈ ਆ। ਮੀਟਿੰਗ ਦੇ ਏਜੰਡੇ ਦੇ ਵਿੱਚ ਇਸ ਮਾਮਲੇ ਦਾ ਕੋਈ ਜ਼ਿਕਰ ਨਹੀਂ, ਪਰ ਇਹ ਮਾਮਲਾ ਬਿਨਾਂ ਏਜੰਡੇ ਤੋਂ ਮੀਟਿੰਗ ਦੇ ਵਿੱਚ ਵਿਚਾਰਿਆ ਜਾ ਸਕਦਾ ਜੀ। ਸਿੱਖ ਜਥੇਬੰਦੀ ਦਲ ਖਾਲਸਾ ਨੇ ਦਾਅਵਾ ਕੀਤਾ ਜੀ ਕਿ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਨਾਲ ਸ਼੍ਰੋਮਣੀ ਕਮੇਟੀ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਅਹੁਦੇ ਤੋਂ ਹਟਾ ਰਹੀ ਹੈ ਤੇ ਇਹਦੇ ਸੰਬੰਧੀ ਅੰਤਰਿੰਗ ਕਮੇਟੀ ਦੇ ਮੈਂਬਰਾਂ ਦੇ ਅਗਾਊਂ ਸਾਈਨ ਜਿਹੜੇ ਉਹ ਲੈਣ ਦੇ ਵਾਸਤੇ ਮੁਹਿੰਮ ਜਿਹੜੀ ਹੈ ਜੀ ਉਹ ਚਲਾਈ ਹੋਈ ਹੈ। ਇਹ ਮੁਹਿੰਮ ਕਿੱਥੋਂ ਤੱਕ ਸੱਚ ਹੈ ਜੀ ਇਹਦੇ ਤੇ ਕੁਝ ਕਿਹਾ ਨਹੀਂ ਜਾ ਸਕਦਾ, ਪਰ ਜਿਵੇਂ ਦੋਸ਼ ਲੱਗੇ ਨੇ ਕਿ ਪਹਿਲਾਂ ਹੀ ਸਾਈਨ ਜਿਹੜੇ ਨੇ ਉਹ ਲਏ ਜਾ ਰਹੇ ਨੇ। ਉਧਰ ਜਿਹੜੀਆਂ ਕੁਝ ਸੰਪਰਦਾਵਾਂ ਨੇ ਜਿਹਦੇ ਚ ਨਾਨਕਸਰ ਸੰਪਰਦਾ ਤੇ ਸੰਤ ਸਮਾਜ ਜਿਹੜਾ ਜੀ ਇਹ ਕਿਹਾ ਜਾ ਰਿਹਾ ਜੀ ਕਿ ਉਹਨੂੰ ਖੁਸ਼ ਕਰਨ ਦੇ ਵਾਸਤੇ ਆਨੰਦਗੜ੍ਹ ਨੂੰ ਜਿਹੜਾ ਜੀ ਉਹ ਹਟਾਇਆ ਜਾ ਰਿਹਾ, ਕਿਉਂਕਿ ਉਹਨਾਂ ਨੇ ਸੰਤ ਸਮਾਜ ਦੇ ਵੱਲੋਂ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਕੇ ਬਿਕਰਮੀ ਦੇ ਵਿੱਚ ਬਦਲਣ ਦੇ ਫੈਸਲੇ ਦਾ ਵਿਰੋਧ ਹੀ ਨਹੀਂ ਕੀਤਾ, ਸਗੋਂ ਸੰਤ ਸਮਾਜ ਦੇ ਉੱਤੇ RSS ਦੇ ਇਸ਼ਾਰੇ ਦੇ ਉੱਤੇ ਸਾਰਾ ਕੁਝ ਕਰਨ ਦਾ ਦੋਸ਼ ਜਿਹੜਾ ਜੀ ਉਹ ਲਾਇਆ। ਹੁਣ ਜਿਹੜੀ ਵੇਖਣ ਵਾਲੀ ਗੱਲ ਇਹ ਹੋਊਗੀ ਜੀ ਕਿ ਬਲਵੰਤ ਸਿੰਘ ਨੰਦਗੜ੍ਹ ਹੋਰੀ ਅਜੇ ਅਹੁਦੇ ਦੇ ਉੱਤੇ ਕਿਉਂਕਿ ਹੈਗੇ ਨੇ, ਜਿੰਨੀ ਦੇਰ ਉਹ ਅਹੁਦੇ ਦੇ ਉੱਤੇ ਹੈਗੇ ਨੇ ਕੀ ਉਹ ਓਨੀ ਦੇਰ ਇਸ ਮਸਲੇ ਦੇ ਉੱਤੇ ਬੋਲਣਗੇ ਜਾਂ ਨਹੀਂ, ਕਿਉਂਕਿ ਉਹ ਹੁਣ ਤੱਕ ਕਹਿੰਦੇ ਤਾਂ ਇਹੀ ਰਹੇ ਨੇ ਨਾ ਜੀ ਕਿ ਮੈਂ ਜਿਹੜੇ ਪਰਦੇ ਉਹ ਖੋਲ ਦਊਂਗਾ ਜੀ, ਪਰਦਾ ਜਿਹੜਾ ਜੀ ਉਹ ਫਾਸ਼ ਕਰ ਦੂੰਗਾ, ਪਰ ਅਜੇ ਤੱਕ ਉਹਨਾਂ ਨੇ ਪਰਦਾ ਜਿਹੜਾ ਜੀ ਉਹ ਕਿਸੇ ਦਾ ਫਾਸ਼ ਕੀਤਾ ਨਹੀਂ ਹੈ ਜੀ। ਜੀ ਜੀ ਜੀ, ਦੇਰੀ ਨਾ ਹੋ ਜਾਵੇ, ਸਮਾਂ ਰਹਿੰਦੇ ਕਰ ਦੇਣਾ ਚਾਹੀਦਾ ਹੈ। ਜੀ 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 ਜੀ। ਤੇ ਅਗਲੀ ਜਿਹੜੀ ਆਪਣੀ ਗੱਲ ਕਰਦੇ ਹਾਂ, ਭਾਰਤ ਦੇ ਵਿੱਚ CNG ਜਿਹੜੀ ਕੰਪਰੈਸਡ ਨੈਚੁਰਲ ਗੈਸ ਉਸ ਦੇ ਨਾਲ ਚੱਲਣ ਵਾਲੀ ਪਹਿਲੀ ਰੇਲ ਗੱਡੀ ਆ ਉਹ ਕੱਲ੍ਹ ਨੂੰ ਰਵਾਨਾ ਹੋਵੇਗੀ। ਕਾਫੀ ਜਿਹੜਾ ਜੀ ਅੱਗੇ ਨੂੰ ਵੱਧ ਰਹੇ ਆ ਹੁਣ ਕੋਲੇ ਤੋਂ ਬਾਅਦ ਚ ਤੇ ਡੀਜ਼ਲ ਤੋਂ ਬਾਅਦ ਚ ਇਸ ਪਾਸੇ ਨੂੰ। ਜੇ ਦੇਖਿਆ ਜਾਵੇ ਤਾਂ ਵੈਸੇ ਦੇਖੋ ਜੀ ਇਹ ਵਧੀਆ ਇੱਕ ਅਚੀਵਮੈਂਟ ਜਿਹੜੀ ਉਹ ਕਹੀ ਜਾ ਸਕਦੀ ਹੈ ਦੇ ਪ੍ਰਤੀ ਵੀ ਜਿਹੜਾ, ਕਿਉਂਕਿ ਜਿਹੜੀ CNG ਆ ਇਹਦੇ ਨਾਲ ਪੋਲਿਊਸ਼ਨ ਦੇ ਉੱਤੇ ਵੀ ਜਿਹੜਾ ਜੀ ਉਹ ਕੰਟਰੋਲ ਕਰਨ ਦੇ ਵਿੱਚ ਮਦਦ ਜਿਹੜੀ ਉਹ ਮਿਲਦੀ ਆ। ਇਹ ਦੇਸ਼ ਦੇ ਰੇਲਵੇ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਹੈ ਜੀ ਕਿ CNG ਦੇ ਨਾਲ ਚੱਲਣ ਵਾਲੀ ਜਿਹੜੀ এনवायरमेंट ਫਰੈਂਡਲੀ ਜਿਹੜੀ ਰੇਲ ਗੱਡੀ ਆ ਉਹ ਕੱਲ੍ਹ ਨੂੰ ਜਿਹੜੀ ਆ ਜੀ ਉਹ ਸ਼ੁਰੂ ਹੋਊਗੀ। ਔਰ ਇਹ ਰੇਲ ਗੱਡੀ ਜਿਹੜੀ ਆ ਜੀ ਰਵਾੜੀ ਰੋਹਤਕ ਰੂਟ ਦੇ ਉੱਤੇ ਚੱਲੂਗੀ। CNG ਡੀਜ਼ਲ ਇਲੈਕਟ੍ਰਿਕ ਮਲਟੀਪਲ ਯੂਨਿਟ ਜਿਹੜਾ ਜੀ DEMU ਇਹ ਦੋਵੇਂ ਜਿਹੜੇ ਨੇ ਜੀ ਉਹਨਾਂ ਦੇ ਨਾਲ ਚੱਲਣ ਵਾਲੀ ਇਹ ਦੇਸ਼ ਦੀ ਪਹਿਲੀ ਟ੍ਰੇਨ ਹੋਊਗੀ। ਇਹਦੇ ਇੰਜਨ ਨੂੰ ਚਲਾਉਣ ਦੇ ਵਿੱਚ 50% ਜਿਹੜੀ ਹੈ ਜੀ ਉਹ ਬਚਤ ਹੋਊਗੀ ਜਿਹੜੀ ਪਹਿਲਾਂ ਦੀ ਡੀਜ਼ਲ ਦੇ ਉੱਤੇ ਜਿਹੜੀ ਉਹ ਚੱਲਦੀ ਹੈ ਜੀ। ਹੁਣ ਤੱਕ ਇਹ ਜੀ ਕਿ ਲੋਕੋਮੋਟਿਵ ਇੰਜਨ ਡੀਜ਼ਲ ਤੇ ਬਿਜਲੀ ਦੇ ਨਾਲ ਚੱਲਦੇ ਸੀਗੇ, ਪਰ ਹੁਣ CNG ਦੇ ਨਾਲ ਚੱਲਣ ਦੇ ਨਾਲ ਇੱਕ ਨਵੇਂ ਦੌਰ ਦੀ ਜਿਹੜੀ ਹੈ ਜੀ ਉਹ ਸ਼ੁਰੂਆਤ ਹੋਊਗੀ। CNG ਦੇ ਨਾਲ এনवायरमेंट ਦੇ ਵਿੱਚ ਵਿਗਾੜ ਪੈਦਾ ਕਰਨ ਵਾਲੀਆਂ ਗੈਸਾਂ ਜਿਹੜੀਆਂ ਨੇ ਜੀ ਉਹਦੀ ਕਟੌਤੀ ਹੋਊਗੀ। ਕਾਰਬਨ ਦਾ ਜਿਹੜਾ ਰਿਸਾਅ ਹੈ ਜੀ 90% ਤੱਕ ਘੱਟ ਹੋ ਜਾਊਗਾ ਔਰ ਕਾਰਬਨ ਡਾਈਆਕਸਾਈਡ 25% ਜਿਹੜੀ ਨਾਈਟ੍ਰੋਜਨ ਹੈ ਜੀ ਉਹ ਤਕਰੀਬਨ ਜਿਹੜੀ ਜੀ 35% ਜਿਹੜੀ ਹੈ ਜੀ ਉਹਦੇ ਉੱਤੇ ਅਸਰ ਜਿਹੜਾ ਜੀ ਸਿੱਧਾ ਇਹ ਪਊਗਾ। ਮੈਂ ਸਮਝਦਾ ਜੀ ਕਿ ਇਹ ਜਿਹੜੀ ਇਹਦੀ ਤਾਰੀਫ ਇਸ ਗੱਲੋਂ ਜ਼ਰੂਰ ਹੋਣੀ ਚਾਹੀਦੀ ਹੈ ਜੀ, ਇਸ ਕਰਕੇ ਕਿ এনवायरमेंट ਪ੍ਰਤੀ ਜੇ ਹੁਣ ਨਾ ਸੋਚਿਆ ਗਿਆ ਤਾਂ ਜਿਹੜੀ ਅਗਲੀਆਂ ਪੀੜ੍ਹੀਆਂ ਨੇ, ਇਹ ਵਿਸ਼ਵ ਦਾ ਇੱਕ ਵੱਡਾ ਸਵਾਲ ਹੈ ਜੀ ਵਿਸ਼ਵ ਦੇ ਵਾਸਤੇ ਕਿ ਅਗਲੀਆਂ ਪੀੜ੍ਹੀਆਂ ਜਿਹੜੀਆਂ ਨੇ ਅਸੀਂ ਉਹਨਾਂ ਦੇ ਵਾਸਤੇ ਗੰਦ ਜਿਹੜਾ ਜੀ ਉਹ ਪਰੋਸ ਕੇ ਜਾ ਰਹੇ ਹੋਵਾਂਗੇ, ਇੱਕ ਗੰਦਾ ਵਾਤਾਵਰਨ ਜਿਹੜਾ ਉਹਨਾਂ ਨੂੰ ਦੇ ਕੇ ਜਾ ਰਹੇ ਹੋਵਾਂਗੇ। ਦੇਖੋ ਇਹ ਨਹੀਂ ਪਤਾ ਹੁਣ ਕਿ ਕਿੰਨੀ ਕੋਈ ਸਕਸੈਸਫੁਲ ਜਿਹੜੀ ਹੈ ਜੀ ਉਹ ਹੁੰਦੀ ਹੈ, ਪਰ ਕੋਸ਼ਿਸ਼ ਹੋ ਰਹੀ ਹੈ।
ਕੋਸ਼ਿਸ਼ ਬਿਲਕੁਲ ਜਿਹੜੀ ਹੈ ਜੀ ਵਧੀਆ। ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੇ ਵੱਡੇ ਪਲੇਅਰ ਹੁੰਦੇ ਆ, ਜਿਹੜੇ ਪੈਟਰੋਲੀਅਮ ਦੀਆਂ ਜਿਹੜੀਆਂ ਇੰਡਸਟਰੀਆਂ ਉਹ ਲੌਬੀ ਕਰ ਲੈਂਦੀਆਂ, ਇਹ ਚੀਜ਼ਾਂ ਅੱਗੇ ਨਹੀਂ ਆਉਣ ਦਿੰਦੀਆਂ ਵੀ ਉਹਨਾਂ ਦੇ ਜਿਹੜੇ ਫਾਇਦੇ ਦੇ ਉੱਤੇ ਜ਼ਿਆਦਾ ਪ੍ਰਸ਼ਨ ਚਿੰਨ੍ਹ ਉੱਠਦੇ ਆ ਅਤੇ ਉਹ ਫਾਇਦੇ ਨਹੀਂ ਹੁੰਦੇ। ਸੋ ਦੇਖਦੇ ਹਾਂ ਕਿਸ ਤਰੀਕੇ ਨਾਲ ਇਹ ਅੱਗੇ ਵੱਧਦੇ ਨੇ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਕਾਫੀ ਜਿਹੜੀ ਆ ਮਸ਼ਹੂਰ ਹੋਈ ਸੀ ਵੀ ਕਿੱਦਾਂ ਇੱਕ ਜਿਹੜਾ ਮੁੰਡਾ ਆ ਉਹ ਸੜਕ ਕਹਿ ਰਿਹਾ ਜੀ ਕੰਧ ਦੇ ਉੱਤੇ ਸੀਗਾ ਅਤੇ ਪੁਲਿਸ ਵਾਲੇ ਦੀ ਸਟੇਨ ਗਨ ਖੋਹ ਕੇ ਲੈ ਗਿਆ ਅਤੇ ਉਸ ਦੀ ਜਿਸ ਨੇ ਵੀਡੀਓ ਬਣਾਈ ਸੀ ਉਸ ਨੂੰ ਹੁਣ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇਹ ਐਕਚੁਅਲੀ ਜੀ ਦੇਖੋ ਕਸੂਰ ਕਿਸੇ ਦਾ ਜੀ, ਭੁਗਤਣਾ ਜਿਹੜਾ ਜੀ ਉਹ ਕਿਸੇ ਨੂੰ ਪੈਣਾ। ਇਹ ਵਾਇਰਲ ਹੋ ਗਈ ਸੀ ਜੀ ਵੀਡੀਓ, ਬਹੁਤ ਸੋਸ਼ਲ ਨੈਟਵਰਕ ਸਾਈਟ ਦੇ ਉੱਤੇ ਚੱਲੀ ਆ। ਗੁਰਾਇਆ ਦੀ ਸੀਗੀ ਜੀ ਅਸਲ ਦੇ ਵਿੱਚ, ਔਰ ਇੱਕ ਪੁਲਿਸ ਮੁਲਾਜ਼ਮ ਤੋਂ ਸਟੇਨ ਗਨ ਖੋਹ ਕੇ ਭੱਜਣ ਵਾਲਾ ਜਿਹੜਾ ਸੀਗਾ ਜੀ ਉਹਦੀ ਵੀਡੀਓ ਬਣਾਉਣ ਵਾਲਾ ਜਿਹੜਾ ਸੀਗਾ ਜੀ ਉਹਦੇ ਤੇ ਇਹਨੂੰ ਜਾਰੀ ਕਰਨ ਵਾਲੇ ਜਿਹੜੇ ਮਤਰੇਏ ਭਰਾ ਨੇ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਜੀ। ਕੁਲਦੀਪ ਸਿੰਘ ਸਾਬੀ ਤੇ ਸੰਦੀਪ ਸਿੰਘ ਸਰਹਾਲ ਨੂੰ ਦੇ ਵਿੱਚ ਪੇਸ਼ ਕਰਕੇ ਉਹਦਾ ਪੁਲਿਸ ਰਿਮਾਂਡ ਲੈ ਲਿਆ ਜੀ। ਪਰ ਸਟੇਨ ਗਨ ਖੋਹ ਕੇ ਜਿਹੜਾ ਹੋਣ ਵਾਲਾ ਬੰਦਾ ਅਮਨਦੀਪ ਅਮਨਾ ਉਹ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ। ਇਹਨੂੰ ਪੁਲਿਸ ਜਿਹੜੀ ਹੈ ਜੀ ਉਹ ਲੱਭ ਰਹੀ ਹੈ। ਸੰਦੀਪ ਸਰਹਾਲ ਦਾ ਕੰਪਿਊਟਰ ਵਗੈਰਾ ਵੀ ਕਬਜ਼ੇ ਦੇ ਵਿੱਚ ਲੈ ਲਿਆ ਜੀ, ਔਰ ਉਹਨੇ ਇਹ ਸੋਸ਼ਲ ਜਿਹੜੀ ਵੀਡੀਓ ਸੀਗੀ ਸੋਸ਼ਲ ਸਾਈਟ ਦੇ ਉੱਤੇ ਜਨਤਕ ਜਿਹੜੀ ਉਹ ਕੀਤੀ ਸੀਗੀ। ਇਹ ਜਿਹੜੀ ਪੁਲਿਸ ਆ ਜੀ ਉਹ ਕਹਿੰਦੀ ਕਿ ਇਹਦੇ ਤੋਂ ਪੁੱਛਗਿੱਛ ਦੇ ਸਾਹਮਣੇ ਆਇਆ ਜੀ ਕਿ ਇਹ ਵੀਡੀਓ ਕੁਲਦੀਪ ਸਿੰਘ ਨੇ ਬਣਾਈ ਸੀ। ਬਾਅਦ ਦੇ ਵਿੱਚ ਉਹਨੇ ਆਪਣੇ ਮਤਰੇਏ ਭਰਾ ਸੰਦੀਪ ਸਿੰਘ ਦੇ ਉਹ ਸਾਈਬਰ ਕੈਫੇ ਦੇ ਉੱਤੇ ਗਿਆ ਤੇ ਉਹਨੇ ਵੀਡੀਓ ਵਟਸਐਪ ਤੇ ਫੇਸਬੁੱਕ ਦੇ ਉੱਤੇ ਜਨਤਕ ਜਿਹੜੀ ਸੀ ਕਰਤੀ, ਜਿਹਦੇ ਕਰਕੇ ਪੁਲਿਸ ਨੂੰ ਨਮੋਸ਼ੀ ਜਿਹੜੀ ਉਹ ਝੱਲਣੀ ਪਈ ਸੀਗੀ ਜੀ। ਜੀ ਇਹ ਕਿਹਾ ਜਾ ਅਮਨਾ ਤਾਂ ਅਜੇ ਤੱਕ ਨਹੀਂ ਫੜਿਆ ਜਾ ਸਕਿਆ, ਪਰ ਉਹਦਾ ਮਾਮੇ ਦਾ ਜਿਹੜਾ ਮਾਮਾ ਨਿਰਮਲ ਸਿੰਘ ਆ ਉਹਨੂੰ ਕਾਬੂ ਕੀਤਾ। ਉੱਥੋਂ 300 ਗ੍ਰਾਮ ਨਸ਼ੀਲਾ ਪਾਊਡਰ ਜਿਹੜਾ ਜੀ ਉਹ ਬਰਾਮਦ ਹੋਇਆ। ਸੋ ਇਹਨੂੰ ਵੀ ਤੁਸੀਂ ਥੋੜਾ ਜਿਹਾ ਧਿਆਨ ਦੇ ਨਾਲ ਸੁਣਨਾ ਜੀ। ਉਹਦੇ ਕੋਲ ਪਾਊਡਰ ਜਿਹੜਾ ਉਹ ਬਰਾਮਦ ਹੋ ਗਿਆ। ਸੋ ਇਹ ਇਸ ਕਰਕੇ ਇਹਨਾਂ ਦੇ ਉੱਤੇ ਇੱਕ ਜਿਹੜਾ ਪਰਚਾ ਦਰਜ ਕੀਤਾ ਗਿਆ ਜੀ, ਕਿਉਂਕਿ ਉਹਨਾਂ ਨੇ ਵੀਡੀਓ ਜਿਹੜੀ ਉਹ ਵਾਇਰਲ ਕਿਉਂ ਕੀਤੀ। ਹਾਲਾਂਕਿ ਜਿਹੜੀ ਪੁਲਿਸ ਸੀਗੀ ਉਹਨੂੰ ਇਸ ਮਾਮਲੇ ਦੇ ਵਿੱਚ ਮੁਸਤੈਦੀ ਜਿਹੜੀ ਵਰਤਣ ਦੀ ਜ਼ਰੂਰਤ ਹੈ। ਜੇ ਬੰਦਾ ਵੱਢਿਆ ਤਾਂ ਉਹਦੀ ਲਾਸ਼ ਰੱਖ ਕੇ ਲੋਕ ਜਿਹੜੇ ਨੇ ਨਾ ਜੀ ਉਹ ਸੜਕਾਂ ਦੇ ਉੱਤੇ ਰੋਸ ਮੁਜ਼ਾਹਰੇ ਕਰਦੇ ਨੇ, ਸੜਕਾਂ ਦੇ ਕਿ ਪਰਚਾ ਦਰਜ ਹੋਵੇ। ਇੱਥੇ ਕਿਸੇ ਨੇ ਬਠਿੰਡੇ ਨੇੜੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਪੋਸਟਰ ਵੱਢ ਦਿੱਤੇ, ਉੱਥੇ FIR ਦਰਜ ਹੋ ਗਈ। ਜੀ ਬਿਲਕੁਲ ਬਿਲਕੁਲ। ਜਿੱਥੇ ਇਹਨਾਂ ਨੂੰ ਆਪਣਾ ਮਤਲਬ ਦਿਖਦਾ ਉਸ ਪਾਸੇ ਨੂੰ ਹੀ ਜਿਹੜੀ ਆ ਉਹ ਚੀਜ਼ ਕਰਦੇ ਆ। ਅਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਵਿਜੇ ਸੰਪਲਾ ਹੋਣਾ ਦੇ ਵੱਲੋਂ ਮੁੱਖ ਮੰਤਰੀ ਦੇ ਜਿਹੜੇ ਡਿਸਟ੍ਰਿਕਟ ਆ ਜ਼ਿਲ੍ਹੇ ਆ ਉਸ ਦੇ ਵਿੱਚ ਉਹਨਾਂ ਦੇ ਪਿੰਡਾਂ ਦੇ ਵਿੱਚ ਜਿਹੜੀਆਂ ਰੈਲੀਆਂ ਆ ਉਹ ਕਰਨੀਆਂ ਸ਼ੁਰੂ ਕਰ ਰਹੇ ਆ, ਕਰ ਦਿੱਤੀਆਂ ਜੀ ਬਕਾਇਦਾ ਤੌਰ ਦੇ ਉੱਤੇ ਵਿਜੇ ਸੰਪਲਾ ਹੋਰਾਂ ਨੇ। ਔਰ ਸ਼ੁਰੂਆਤ ਕੀਤੀ ਇਹਨਾਂ ਨੇ ਮੁੱਖ ਮੰਤਰੀ ਦਾ ਜਿਹੜਾ ਜੱਦੀ ਜ਼ਿਲ੍ਹਾ ਹੈ ਜੀ ਮੁਕਤਸਰ ਸਾਹਿਬ ਉੱਥੋਂ ਜੀ ਔਰ ਆਪਣੀ ਗੁੱਜੀ ਯੋਜਨਾ ਜਿਹੜੀ ਉਹਦੇ ਤਹਿਤ ਅਕਾਲੀ ਪੇਂਡੂ ਵੋਟ ਬੈਂਕ ਜਿਹੜਾ ਜੀ ਉਹਦੇ ਉੱਤੇ ਡਾਕਾ ਮਾਰਨ ਦੇ ਵਾਸਤੇ ਇਹਦੀ ਬਕਾਇਦਾ ਤੌਰ ਦੇ ਉੱਤੇ ਸ਼ੁਰੂਆਤ ਜਿਹੜੀ ਇਹਦੀ ਕਰਤੀ ਆ। ਮੁਕਤਸਰ ਜ਼ਿਲ੍ਹੇ ਦੇ 2 ਪਿੰਡਾਂ ਮੋਲਾ ਤੇ ਭੰਗੇਵਾਲਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਵੱਡੀਆਂ ਸਿਆਸੀ ਕਾਨਫਰੰਸਾਂ ਜਿਹੜੀਆਂ ਕੀਤੀਆਂ ਗਈਆਂ ਜੀ। ਇਹਨਾਂ ਦੋਨਾਂ ਕਾਨਫਰੰਸਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਵਿਜੇ ਸੰਪਲਾ ਤੇ ਸੂਬੇ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਜੀ ਉਹ ਸ਼ਾਮਲ ਹੋਏ। ਔਰ ਇਹ ਦੋਵੇਂ ਕਾਨਫਰੰਸਾਂ ਨਰੋਲ ਪੇਂਡੂ ਖੇਤਰ ਦੇ ਵਿੱਚ ਜਿਹੜੀਆਂ ਜੀ ਉਹ ਕੀਤੀਆਂ ਗਈਆਂ। ਪਿੰਡ ਮੋਲਾ ਦੇ ਵਿੱਚ 3000 ਦੀ ਵੱਡੀ ਗਿਣਤੀ ਦੇ ਵਿੱਚ ਮਲੋਟ ਪੰਨੀਵਾਲਾ ਮੁਕਤਸਰ ਲਾਗੇ ਪਿੰਡਾਂ ਦੇ ਕਿਸਾਨ ਤੇ ਖੇਤ ਮਜ਼ਦੂਰ ਜਿਹੜੇ ਇਹਦੇ ਵਿੱਚ ਸ਼ਾਮਲ ਹੋਏ। ਔਰ ਪਿੰਡ ਭੰਗੇਵਾਲਾ ਵਿੱਚ ਮੁਕਤਸਰ ਸਾਦਿਕ ਤੇ ਫਰੀਦਕੋਟ ਖੇਤਰ ਦੇ ਪੇਂਡੂ ਲੋਕ ਜਿਹੜੇ ਸੀਗੇ ਉਹ ਸ਼ਾਮਲ ਹੋਏ ਜੀ। ਭਾਜਪਾ ਵੱਲੋਂ ਇੱਕੋ ਦਿਨ ਦੇ ਵਿੱਚ ਕੀਤੀਆਂ ਇਹਨਾਂ ਦੋਵੇਂ ਵੱਡੀਆਂ ਕਾਨਫਰੰਸਾਂ ਦੇ ਵਿੱਚ ਮੇਲਾ ਮਾਘੀ ਮੌਕੇ ਹੋਣ ਵਾਲੀ ਅਕਾਲੀ ਕਾਨਫਰੰਸ ਤੇ ਕਿਸੇ ਅਕਾਲੀ ਆਗੂ ਦਾ ਕੋਈ ਜ਼ਿਕਰ ਤੱਕ ਇਹਦੇ ਵਿੱਚ ਜਿਹੜਾ ਜੀ ਉਹ ਨਹੀਂ ਕੀਤਾ ਗਿਆ। ਭਾਜਪਾ ਨੇ ਇਹਨਾਂ ਕਾਨਫਰੰਸਾਂ ਦੇ ਦੌਰਾਨ 22 ਜਨਵਰੀ ਤੋਂ ਬਾਅਦ ਪੰਜਾਬ 'ਚ ਨਸ਼ਿਆਂ ਦੇ ਖਿਲਾਫ ਵੱਡੀਆਂ ਰੈਲੀਆਂ ਤੇ ਕਾਨਫਰੰਸਾਂ ਦੀ ਯੋਜਨਾ ਦਾ ਵੀ ਐਲਾਨ ਜਿਹੜਾ ਜੀ ਕੀਤਾ। ਅਕਾਲੀ ਦਲ ਦੇ ਵਾਸਤੇ ਇਹ ਕਾਨਫਰੰਸਾਂ ਇਸ ਕਰਕੇ ਵੀ ਫਿਕਰਮੰਦੀ ਵਾਲੀਆਂ ਨੇ ਜੀ ਕਿ ਅਕਾਲੀ ਆਗੂ ਮੇਲਾ ਮਾਘੀ ਕਾਨਫਰੰਸ ਦੀ ਸਫਲਤਾ ਦੇ ਵਾਸਤੇ ਉਧਰ ਜ਼ੋਰ ਲਾ ਰਹੇ ਨੇ, ਪਰ ਭਾਜਪਾ ਆਗੂਆਂ ਨੇ ਕਾਨਫਰੰਸ 'ਚ ਮੇਲਾ ਮਾਘੀ ਕਾਨਫਰੰਸ ਦਾ ਕੋਈ ਜ਼ਿਕਰ ਤੱਕ ਜਿਹੜਾ ਜੀ ਉਹ ਨਹੀਂ ਕੀਤਾ। ਉਹਨਾਂ ਨੂੰ ਜਦੋਂ ਪੁੱਛਿਆ ਗਿਆ ਜੀ ਕਿ ਉਹ ਮਾਘੀ ਦੇ ਜਿਹੜੇ ਕਾਨਫਰੰਸ ਕੀਤੀ ਜਾ ਰਹੀ ਅਕਾਲੀ ਦਲ ਦੇ ਵੱਲੋਂ ਉਹਦੇ ਵਿੱਚ ਜਾਣਗੇ ਤਾਂ ਉਹਨਾਂ ਨੇ ਇਹ ਕਿਹਾ ਮੈਂ ਤਾਂ ਨਹੀਂ ਜਾ ਰਿਹਾ, ਬਾਕੀਆਂ ਦਾ ਮੈਨੂੰ ਨਹੀਂ ਪਤਾ ਜੀ। ਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਪੰਜਾਬ ਦੇ ਹਿਊਮਨ ਰਾਈਟ ਕਮਿਸ਼ਨ ਆ ਮਨੁੱਖੀ ਅਧਿਕਾਰ ਵਾਲੇ ਜਿਹਨੂੰ ਚਿੱਟਾ ਹਾਥੀ ਵੀ ਕਈ ਸਾਰੇ ਜਾਣੇ ਕਹਿੰਦੇ ਨੇ, ਉਹਨਾਂ ਨੇ ਲੁਧਿਆਣੇ ਦੇ ਜਿਹੜੇ ਪੁਲਿਸ ਕਮਿਸ਼ਨਰ ਆ ਉਸ ਨੂੰ ਤਲਬ ਕੀਤਾ ਆ ਪੁੱਛਤਾਛ ਦੇ ਲਈ।
ਇਹ ਤਕਰੀਬਨ ਤੁਸੀਂ ਕਹਿ ਲਓ ਕਿ 6-7 ਸਾਲ ਦਾ ਵਕਫਾ ਜੀ, ਜਦੋਂ ਇੱਕ ਵਾਰੀ ਫੇਰ ਚੇਤਾ ਆਇਆ ਵੀ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਵੀ ਹੈਗਾ ਇੱਥੇ ਜੀ। ਹੁਣ ਤੱਕ ਤਾਂ ਜਿੰਨੀਆਂ ਕੋਲ ਐਪਲੀਕੇਸ਼ਨ ਜਾਂਦੀਆਂ ਨੇ ਉਹ ਪਤਾ ਨਹੀਂ ਕਿਹੜੀ ਟੋਕਰੀ 'ਚ ਜਾਂਦੀਆਂ ਨੇ, ਉਹ ਜਿਹੜੀ ਇਹਦੀ ਲੱਭਦੀ ਕੋਈ ਨਹੀਂ ਜੀ ਵੀ ਕਿੱਧਰ ਨੂੰ ਗਈ, ਉਹਦੇ ਉੱਤੇ ਜਿਹੜੀ ਕਾਰਵਾਈ ਵਗੈਰਾ ਤਾਂ ਜਿਹੜੀ ਜੀ ਉਹ ਪਤਾ ਹੀ ਨਹੀਂ ਗਾ ਕਿ ਕੀ ਹੋਈ। ਹੁਣ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਰਕਾਰੀ ਹੁਕਮਾਂ ਦੀ ਤਾਮੀਲ ਨਾ ਕਰਨ ਦੇ ਦੋਸ਼ ਹੇਠ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਨੂੰ ਜਿਹੜਾ ਜੀ ਉਹ ਤਲਬ ਕਰ ਲਿਆ। ਪੁਲਿਸ ਕਮਿਸ਼ਨਰ ਦੇ ਉੱਤੇ ਕਤਲ ਕੇਸ ਦੇ ਵਿੱਚ ਕਥਿਤ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਰਿਪੋਰਟ ਦੇਣ ਤੋਂ ਟਾਲਾ ਵੱਟਣ ਦਾ ਦੋਸ਼ ਹੈ। ਪੁਲਿਸ ਮੁਖੀ ਦੇ ਵੱਲੋਂ ਵਾਰ-ਵਾਰ ਵਾਅਦਾ ਕਰਕੇ ਰਿਪੋਰਟ ਨਹੀਂ ਦਿੱਤੀ ਗਈ। ਕਮਿਸ਼ਨ ਨੇ ਪੁਲਿਸ ਕਮਿਸ਼ਨਰ ਨੂੰ 28 ਜਨਵਰੀ ਨੂੰ ਨਿੱਜੀ ਤੌਰ ਦੇ ਉੱਤੇ ਪੇਸ਼ ਹੋਣ ਦੇ ਵਾਸਤੇ ਜਿਹੜਾ ਜੀ ਕਿਹਾ। ਜਿਹੜੇ ਕਮਿਸ਼ਨ ਦੇ ਵੱਲੋਂ 23 ਜੁਲਾਈ 2013 ਤੋਂ ਲੈ ਕੇ 9 ਜਨਵਰੀ ਤੱਕ ਪੁਲਿਸ ਕਮਿਸ਼ਨਰ ਨੂੰ ਕਤਲ ਕੇਸ ਦੇ ਵਿੱਚ ਜਿਹੜੇ ਕਥਿਤ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਰਿਪੋਰਟ ਦੇਣ ਲਈ 7 ਵਾਰ ਲਿਆ ਚੁੱਕਿਆ, ਪਰ ਹਰ ਵਾਰ ਕੋਈ ਨਾ ਕੋਈ ਬਹਾਨਾ ਲਾ ਕੇ ਅਗਲੀ ਤਰੀਕ ਜਿਹੜੀ ਹੈ ਜੀ ਉਹ ਲੈ ਲਈ ਜਾਂਦੀ ਹੈ। ਔਰ 21 ਜੁਲਾਈ 2014 ਨੂੰ ਪੁਲਿਸ ਅਧਿਕਾਰੀ ਨੇ ਕਮਿਸ਼ਨ ਨੂੰ ਫੈਕਸ ਭੇਜ ਕੇ ਹੋਰ ਸਮਾਂ ਮਨਜ਼ੂਰ ਕਰਨ ਦੀ ਬੇਨਤੀ ਕੀਤੀ ਸੀ, ਜਿਸ ਤੇ ਕਮਿਸ਼ਨਰ ਨੇ 30 ਸਤੰਬਰ ਤੱਕ ਮੋਹਲਤ ਜਿਹੜੀ ਦਿੱਤੀ ਸੀਗੀ, ਪਰ ਅਜੇ ਤੱਕ ਵੀ ਪੁਲਿਸ ਨੇ ਜਿਹੜਾ ਜੀ ਉਹ ਨਹੀਂ ਕੁਝ ਵੀ ਜਿਹੜਾ ਕੀਤਾ। ਇਸ ਮਾਮਲੇ ਦੇ ਉੱਤੇ ਹੁਣ ਜਿਹੜਾ ਜੀ ਪੁਲਿਸ ਕਮਿਸ਼ਨਰ ਲੁਧਿਆਣੇ ਦਾ ਜਿਹੜਾ ਜੀ ਉਹਨੂੰ ਤਬਦੀਲ ਕੀਤਾ, ਮਾਫ ਕਰਨਾ ਤਲਬ ਕੀਤਾ ਗਿਆ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਜਿਹੜਾ ਜੀ ਉਹ ਸਾਹਮਣੇ। ਹੁਣ ਦੇਖਿਆ ਜਾਵੇ ਤਾਂ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਜਿਹੜਾ ਜੀ ਉਹਦੇ ਵੀ ਹੱਥ ਪੱਲੇ ਕੁਝ ਹੈ ਨੀ ਗਾ ਬਹੁਤਾ। ਜਿਵੇਂ ਤੁਸੀਂ ਚਿੱਟਾ ਹਾਥੀ ਲਫ਼ਜ਼ ਵਰਤਿਆ, ਬਿਲਕੁਲ ਉਹ ਸਹੀ ਹੈ, ਕਿਉਂਕਿ ਸਿਵਾਏ ਤਨਖਾਹਾਂ ਲੈਣ ਤੋਂ ਕੰਮ ਤਾਂ ਉਹਨਾਂ ਨੇ ਜਿਹੜਾ ਜੀ ਕੁਝ ਵੀ ਨਹੀਂ ਕੀਤਾ। ਇਹ ਜਿਹੜੇ ਅਹੁਦੇ ਨੇ ਨਾ ਜੀ ਇਹ ਰਾਜਨੀਤਿਕ ਅਹੁਦੇ ਨੇ ਜੀ, ਜਿਹੜੇ ਆਪਣੇ ਬੰਦੇ ਨੇ ਉਹ ਫਿੱਟ ਕਰ ਲਏ ਜਾਂਦੇ ਨੇ ਤੇ ਫਿਰ ਉਹਨਾਂ ਦੇ ਸਾਹਮਣੇ ਮੰਗ ਤਾਂ ਇਹੋ ਹੀ ਹੁੰਦੀ ਹੈ ਨਾ ਜੀ ਵੀ ਸਾਡੇ ਖਿਲਾਫ ਜਿਹੜੀ ਕੋਈ ਚੀਜ਼ ਆਉਂਦੀ ਹੈ ਉਹਦੇ ਉੱਤੇ ਤੁਸੀਂ ਕੋਈ ਕਾਰਵਾਈ ਜਿਹੜੀ ਹੈ ਨਾ ਜੀ ਉਹ ਨਹੀਂ ਕਰਨੀ। ਕੋਈ ਸਮਾਂ ਹੁੰਦਾ ਸੀਗਾ ਜਦੋਂ ਮਹੀਨਾਵਾਰ ਮੀਟਿੰਗ ਹੁੰਦੀਆਂ ਸੀਗੀਆਂ ਜੀ SSPs ਦੀਆਂ, ਉਹਦੇ ਵਿੱਚ ਇਹ ਪੁੱਛਿਆ ਜਾਂਦਾ ਸੀਗਾ ਕਿ ਕੀ ਕੁਝ ਹੋਇਆ। ਤਕਰੀਬਨ ਹੁਣ ਤਾਂ 8 ਸਾਲ ਹੋ ਚੱਲੇ ਜੀ, ਉਹ ਮੁਕੰਮਲ ਰੂਪ ਦੇ ਵਿੱਚ ਬੰਦ ਕਰਤੀਆਂ ਗਈਆਂ ਜੀ ਮੀਟਿੰਗ ਜਿਹੜੀਆਂ ਸੀਗੀਆਂ। ਭਾਵ ਕਿ ਨਾ ਹੋਊਗਾ ਬਾਂਸ ਨਾ ਵੱਜੂਗੀ ਬੰਸਰੀ ਜੀ, ਜਦੋਂ ਮੀਟਿੰਗਸ ਹੀ ਨਹੀਂ ਹੋਣਗੀਆਂ ਉਹਦੇ ਵਿੱਚ ਮੁੱਦੇ ਹੀ ਨਹੀਂ ਉੱਠਣਗੇ ਤਾਂ ਆਪੇ ਫਿਰ ਵੱਡੇ ਹੋਈ ਜਾਣਗੇ ਜੀ। ਔਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜਿਹੜੀ ਆ ਉਹ ਤਾਂ ਨਿਰੰਤਰ ਹੋ ਰਹੀ ਹੈ। ਜੀ ਇਸ ਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਜਿਹੜੇ ਵੈਟਰਨਰੀ ਇੰਸਪੈਕਟਰ ਆ, ਬੇਰੁਜ਼ਗਾਰ ਅਧਿਆਪਕ ਆ, ਉਹ ਕਹਿ ਰਹੇ ਆ ਵੀ ਉਹ ਪ੍ਰਕਾਸ਼ ਬਾਦਲ ਮੁੱਖ ਮੰਤਰੀ ਆ ਪੰਜਾਬ ਦੇ, ਉਹਨਾਂ ਦਾ ਘਿਰਾਓ ਕਰਨਗੇ, ਉਸ ਦੀ ਧਮਕੀ ਦੇ ਰਹੇ ਆ ਤੇ ਹੋਰ ਵੀ ਕਈ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਉਹ ਸੰਘਰਸ਼ ਕਰਨ ਦੇ ਲਈ ਐਲਾਨ ਕਰ ਰਹੀਆਂ ਵੀ ਸਾਡੀ ਕੋਈ ਗੱਲ ਹੀ ਨਹੀਂ ਸੁਣਦਾ। ਦੇਖੋ ਇਹੋ ਜਿਹੇ ਜਿਹੜੇ ਹੜਤਾਲਾਂ ਮੁਜ਼ਾਹਰੇ ਨੇ ਉਹ ਤਾਂ ਤੁਸੀਂ ਪੰਜਾਬ ਦੇ ਕਿਸੇ ਜਗ੍ਹਾ ਦੇ ਉੱਤੇ ਵੀ ਜਿਹੜਾ ਜੀ ਉਹ ਚੱਲ ਜਾਓ, ਹਰ ਜਗ੍ਹਾ ਦੇ ਉੱਤੇ ਤਕਰੀਬਨ ਉਹ ਹੋ ਰਹੇ ਨੇ ਜੀ। ਕਿਸੇ ਸ਼ਹਿਰ ਦੇ ਵਿੱਚ ਚੱਲ ਜਾਓ ਜੀ, ਕਿਸੇ ਵੀ ਜਗ੍ਹਾ ਦੇ ਉੱਤੇ ਕਿਤੇ ਨਾ ਕਿਤੇ ਤੁਹਾਨੂੰ ਰੋਸ ਮੁਜ਼ਾਹਰਾ ਜਿਹੜਾ ਜੀ ਇਹ ਨਹੀਂ ਪਤਾ ਕਿ ਜਦੋਂ ਤੁਸੀਂ ਤੁਰਦੇ ਹੋ ਨਿਕਲਦੇ ਹੋ ਤਾਂ ਕਿਸ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਤੁਹਾਨੂੰ ਰੋਕ ਲੈਣਾ ਕਿਸੇ ਨੇ, ਭਾਵ ਕਿ ਉੱਥੇ ਜਾਮ ਜਿਹੜਾ ਜੀ ਉਹ ਲੱਗ ਜਾਣਾ। ਇਹ ਤਾਂ ਰੋਜ਼ ਦਾ ਵਰਤਾਰਾ ਜਿਹੜਾ ਜੀ ਇੱਥੇ ਪੰਜਾਬ ਦੇ ਵਿੱਚ ਹੋ ਗਿਆ, ਕਿਉਂਕਿ ਉਹ ਚਾਹੇ ਤਨਖਾਹਾਂ ਵਾਲਾ ਮਾਮਲਾ ਹੋਵੇ, ਚਾਹੇ ਜਿਹੜਾ ਜੀ ਇੱਦਾਂ ਦੇ ਜਿਹੜੇ ਮਾਮਲੇ ਹੋਣ ਜਿਹਦੇ ਵਿੱਚ ਕੋਈ ਕਹਿੰਦਾ ਜੀ ਸਾਨੂੰ ਪੱਕਿਆਂ ਕਰੋ, ਕਿਸੇ ਦੀਆਂ ਤਨਖਾਹਾਂ ਜਿਹੜੀਆਂ ਉਹ ਨਹੀਂ ਵੱਧ ਰਹੀਆਂ ਜੀ। ਸੋ ਇਹ ਤਾਂ ਵਰਤਾਰਾ ਜਿਹੜਾ ਪੰਜਾਬ ਦੀਆਂ ਸੜਕਾਂ ਦੇ ਉੱਤੇ ਤੁਹਾਨੂੰ ਹਰ ਜਗ੍ਹਾ ਦੇ ਉੱਤੇ ਵੇਖਣ ਨੂੰ ਜਿਹੜਾ ਜੀ ਉਹ ਮਿਲ ਜਾਂਦਾ ਤੇ ਲੋਕ ਵੀ ਉਹਨੂੰ ਨਾ ਜੀ ਇਗਨੋਰ ਜਾਂ ਮੰਨ ਲੱਗ ਗਏ, ਅੱਛਾ ਇਹ ਵੀ ਫਿਰਦੇ ਹੋਣਗੇ ਜੀ ਕੋਈ। ਜੀ ਅਤੇ ਅਗਲੀ ਗੱਲ ਕਰਦੇ ਹਾਂ ਵੀ US ਸੈਕਟਰੀ ਆਫ ਸਟੇਟ ਜੌਨ ਕੈਰੀ ਆ, ਉਹ ਭਾਰਤ ਦੇ ਦੌਰੇ ਦੇ ਉੱਤੇ ਆਏ ਆ। ਉੱਥੇ ਯੂਨਾਈਟਿਡ ਨੇਸ਼ਨਸ ਦੇ ਬੈਨ ਕੀ ਮੂਨ ਉਹ ਵੀ ਪਹੁੰਚੇ ਆ। ਕਿੱਦਾਂ ਰਿਹਾ ਜੀ ਇਹ ਪੂਰਾ ਸਮਾਗਮ ਇਹਨਾਂ ਦਾ? ਦੇਖੋ ਇਹ ਐਕਚੁਅਲੀ ਜਿਹੜੇ ਨੇ ਜੀ USA ਦੇ ਆਗੂਆਂ ਦੀ ਜਿਹੜੇ ਇਹ ਗੇੜੇ ਨੇ ਇਹ 26 ਜਨਵਰੀ ਤੋਂ ਪਹਿਲਾਂ ਜਿਹੜਾ ਹੁੰਦਾ ਨਾ ਜੀ ਭਲਵਾਨੀ ਗੇੜਾ ਆ ਕੇ ਦੇਖਣਾ ਜੀ ਕਿਹੋ ਜਿਹਾ ਹੈ, ਜਿਹੜੀਆਂ ਉਹਦੀਆਂ ਤਿਆਰੀਆਂ ਵਗੈਰਾ ਨੇ ਉਹਦੇ ਸੰਬੰਧ ਦੇ ਵਿੱਚ ਜਿਹੜਾ ਜੀ ਇਹ ਹੋਏ ਉਹਨਾਂ ਦਾ ਜਿਹੜਾ ਇਹ ਗੇੜਾ ਹੈ। ਬਹੁਤਾ ਕੁਛ ਤਾਂ ਇਹਦੇ ਵਿੱਚੋਂ ਜਿਹੜਾ ਜੀ ਨਾ ਤਾਂ ਕੋਈ ਬਹੁਤਾ ਐਲਾਨ ਵਗੈਰਾ ਹੁੰਦਾ ਇਹੋ ਜਿਹੇ ਜਿਹੜੇ ਦੌਰਿਆਂ ਦਾ। ਉਹਦਾ ਰੀਜ਼ਨ ਇਹ ਹੈ ਜੀ ਕਿ ਇਹ ਆਫੀਸ਼ੀਅਲੀ ਤੌਰ ਤੇ ਗੇੜੇ ਹੁੰਦੇ ਨੇ, ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਪ੍ਰੈਜ਼ੀਡੈਂਟ ਆ ਰਹੇ ਨੇ USA ਦੇ ਇਹ ਉਹਨਾਂ ਤੋਂ ਪਹਿਲਾਂ ਹੈ ਜੀ ਇੱਕ ਗੇੜੀ। ਔਰ ਜਿਹੜੇ ਵਿਦੇਸ਼ ਮੰਤਰੀ ਜੌਨ ਕੈਰੀ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਬਰਾਕ ਓਬਾਮਾ ਜਿਹੜੇ ਨੇ ਉਹ ਬਹੁਤ ਉਤਸ਼ਾਹਿਤ ਨੇ ਕਿ ਉਹ ਪਹਿਲੇ ਅਮਰੀਕੀ ਰਾਸ਼ਟਰਪਤੀ ਹੋਣਗੇ ਜਿਹੜੇ ਭਾਰਤ ਦੇ ਗਣਤੰਤਰ ਦਿਵਸ ਦੇ ਮੌਕੇ ਦੇ ਉੱਤੇ ਮੁੱਖ ਤੌਰ ਦੇ ਉੱਤੇ ਜਿਹੜੇ ਜੀ ਉਹ ਸ਼ਾਮਲ ਹੋਣਗੇ। ਐਕਚੁਅਲੀ ਇਹ ਵਾਈਬਰੈਂਟ ਗੁਜਰਾਤ ਸੰਮੇਲਨ ਆ ਜੀ ਜਿਹਦੇ ਵਿੱਚ ਉਹਨਾਂ ਨੇ ਸ਼ਿਰਕਤ ਜਿਹੜੀ ਆ ਉਹ ਕੀਤੀ ਆ। ਉਹਦੇ ਵਿੱਚ ਉਹਨਾਂ ਨੇ ਜਿਹੜਾ ਜੀ ਗੱਲ ਉਹੀ ਫਿਰ ਜਿਹੜੇ ਉਹਨਾਂ ਨੇ
ਬਹੁਤਾ ਕਿ ਅੱਤਵਾਦ ਦੁਨੀਆ ਦੇ ਵਾਸਤੇ ਸਭ ਤੋਂ ਵੱਡਾ ਜਿਹੜਾ ਜੀ ਉਹ ਇਸ ਵੇਲੇ ਖਤਰਾ ਹੈ, ਇਹਦੀ ਬਹੁਤੀ ਜਿਹੜੀ ਗੱਲਬਾਤ ਹੈ ਉਹ ਹੋਈ ਹੈ ਜੀ। ਸੋ ਪਰ ਅਸਲ ਦੇ ਵਿੱਚ ਇਹ ਜਿਹੜੀ ਫੇਰੀ ਹੈ ਜੀ ਉਹਨਾਂ ਦੀ, ਇਹ ਬਰਾਕ ਓਬਾਮਾ ਹੋਰਾਂ ਦੀ ਜਿਹੜੀ ਫੇਰੀ ਭਾਰਤ ਦੀ ਹੈ ਜੀ, ਉਦੋਂ ਪਹਿਲਾਂ ਵਾਲੀਆਂ ਤਿਆਰੀਆਂ ਜਿਹੜੀਆਂ ਨੇ ਉਸ ਮਾਮਲੇ ਨੂੰ ਉਹ ਦੇਖਣ ਦੇ ਵਾਸਤੇ ਆਏ ਸਨ ਜੀ। ਤੇ ਗੱਲ ਕਰੀਏ ਦਿੱਲੀ ਦੇ ਵਿੱਚ ਚੁਣਾਵ ਦਾ ਜਿਹੜਾ ਮਾਹੌਲ ਆ ਦਿੱਲੀ ਦੇ ਵਿੱਚ ਉਹ ਹੁਣ ਭਖਦਾ ਜਾ ਰਿਹਾ, ਕਿਤੇ ਰੈਲੀਆਂ ਹੋ ਰਹੀਆਂ, ਐਡਸ ਉੱਥੇ ਲਗਾਤਾਰ ਤਰ੍ਹਾਂ ਦੀਆਂ ਜਿਹੜੀਆਂ ਚੱਲ ਰਹੀਆਂ ਆ, ਕੀ ਮਾਹੌਲ ਹੈ ਜੀ ਉੱਥੇ ਇਸ ਟਾਈਮ? ਬਿਲਕੁਲ ਜੀ, ਅਜੇ ਬੇਸ਼ੱਕ ਚੋਣਾਂ ਦਾ ਐਲਾਨ ਨਹੀਂ ਹੋਇਆ, ਪਰ ਐਨੀ ਟਾਈਮ ਜਿਹੜਾ ਜੀ ਹੋ ਸਕਦਾ ਇਹ ਐਲਾਨ ਜੀ, ਐਨੀ ਟਾਈਮ ਅੱਜ ਵੀ ਹੋ ਸਕਦਾ, ਭਲਕੇ ਵੀ ਜਿਹੜਾ ਉਹ ਹੋ ਸਕਦਾ ਇਹ ਐਲਾਨ, ਤੇ ਉਦੋਂ ਹੀ ਜਿਹੜਾ ਚੋਣ ਜ਼ਾਬਤਾ ਉਹ ਲੱਗ ਜਾਊਗਾ। ਭਾਰਤੀ ਜਨਤਾ ਪਾਰਟੀ ਨੇ ਰੈਲੀ ਜਿਹੜੀ ਹੈ ਜੀ ਉਹ ਰਾਮਲੀਲਾ ਮੈਦਾਨ ਦੇ ਵਿੱਚ ਕਰਕੇ ਇੱਕ ਕਿਸਮ ਦੇ ਨਾਲ ਬਿਗਲ ਤਾਂ ਉਹਨਾਂ ਨੇ ਵੀ ਵਜਾ ਦਿੱਤਾ ਜੀ, ਪਰ ਇੰਨਾ ਹੈ ਕਿ ਜੋ ਕੁਝ ਨਰਿੰਦਰ ਮੋਦੀ ਵੀਰਾਂ ਨੇ ਜਿਵੇਂ ਅਟੈਕ ਉੱਥੇ ਕੀਤਾ ਜੀ ਅਰਵਿੰਦ ਕੇਜਰੀਵਾਲ ਦੇ ਉੱਤੇ, ਉਹ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਜੀ ਉਹ ਬਹੁਤਾ ਫਾਇਦੇਮੰਦ ਨਹੀਂ ਰਿਹਾ। ਹਾਂ, ਅਰਵਿੰਦ ਕੇਜਰੀਵਾਲ ਨੂੰ ਉਹ ਜ਼ਰੂਰ ਫਾਇਦੇਮੰਦ ਜਿਹੜਾ ਜੀ ਰਿਹਾ। ਇੱਕ ਗੱਲ ਇਹ ਵੀ ਕਲੀਅਰ ਹੋ ਗਈ ਜੀ ਕਿ ਉੱਥੇ ਜਿਹੜੀ ਟੱਕਰ ਹੈ ਉਹ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਹੋਊਗੀ, ਕਾਂਗਰਸ ਕਿਤੇ ਪਾਣੀ ਹਾਰ ਉੱਥੇ ਹੈ ਨਹੀਂ ਗੀ। ਦੂਜੀ ਗੱਲ ਇਹ ਵੀ ਤਕਰੀਬਨ ਸਪਸ਼ਟ ਹੋ ਗਈ ਕਿ ਇਹ ਜਿਹੜੀਆਂ ਚੋਣਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਬਨਾਮ ਨਰਿੰਦਰ ਮੋਦੀ ਜਿਹੜੇ ਨੇ ਜੀ ਉਹ ਆਪਸ ਦੇ ਵਿੱਚ ਭਿੜਨਗੇ। ਸੋ ਜਿਹੜਾ ਐਕਚੁਅਲੀ ਨਰਿੰਦਰ ਮੋਦੀ ਹੋਰਾਂ ਨੇ ਕਹਿ ਦਿੱਤਾ ਨਾ ਜੀ ਕਿ ਇਹ ਅਰਾਜਕਤਾ ਫੈਲਾਉਣ ਵਾਲਾ ਵਿਅਕਤੀ ਹੈ, ਉਹਨੂੰ ਚਾਹੀਦਾ ਕਿ ਜੰਗਲਾਂ ਦੇ ਵਿੱਚ ਚੱਲ ਜੇ ਤੇ ਨਕਸਲਾਈਟਾਂ ਦੇ ਨਾਲ ਰਲ ਜਾਵੇ। ਇਹਨੂੰ ਬਹੁਤਾ ਜਿਹੜਾ ਪੜ੍ਹਿਆ ਲਿਖਿਆ ਤਬਕਾ ਹੈ ਨਾ ਜੀ, ਉਹਨਾਂ ਨੇ ਚੰਗਾ ਨਹੀਂ ਸਮਝਿਆ ਇਸ ਬਿਆਨ ਨੂੰ, ਇਸ ਕਿਸਮ ਦੇ ਨਿੱਜੀ ਲੈਵਲ ਦੇ ਉੱਤੇ ਦੋਸ਼ ਨਹੀਂ ਲਾਉਣੇ ਚਾਹੀਦੇ ਸੀ। ਤੇ ਅਰਵਿੰਦ ਕੇਜਰੀਵਾਲ ਜਿਹੜੇ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਨਿੱਜੀ ਹਮਲਾ ਨਹੀਂ ਕਰਨਾ, ਇਹ ਉਹਨਾਂ ਦੇ ਇਹ ਵੀ ਹੋਰ ਜਿਹੜਾ ਜੀ ਹੱਕ ਦੇ ਵਿੱਚ ਜਿਹੜਾ ਹੋ ਗਿਆ। ਸੋ ਇੱਕ ਰੈਲੀ ਦੇ ਵਿੱਚ ਕੱਲ ਭਗਵੰਤ ਮਾਨ ਹੋਰੀ ਬੋਲ ਰਹੇ ਸੀ, ਉਹਨਾਂ ਨੇ ਕਿਹਾ ਕਿ ਨਰਿੰਦਰ ਮੋਦੀ ਹੋਰਾਂ ਨੇ ਬਿਲਕੁਲ ਠੀਕ ਕਿਹਾ ਵੀ ਜਿਹੜਾ ਕੰਮ ਜਿਹਨੂੰ ਜਿਹੜੇ ਲਈ ਬਣਿਆ ਹੋਇਆ ਉਹ ਉਹੀ ਕੰਮ ਕਰੇ, ਪਰ ਉਹਨਾਂ ਨੇ ਕਿਹਾ ਕਿ ਮੋਦੀ ਸਾਹਿਬ ਇਹ ਜਵਾਬ ਦੇਣ ਲਈ ਕਿ ਵੀ ਉਹ ਤਾਂ ਚਾਹ ਵੇਚਦੇ ਰਹੇ ਨੇ ਸ਼ੁਰੂ ਚ, ਅਸੀਂ ਤਾਂ ਕਦੀ ਉਹਨਾਂ ਦੇ ਉੱਤੇ ਅਟੈਕ ਨਹੀਂ ਕੀਤਾ ਜੀ। ਤਾਂ ਸਰੋਤਿਓ ਇਹ ਸੀਗੀਆਂ ਜੀ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੇ ਉੱਤੇ ਆਪਾਂ ਗੱਲਬਾਤ ਕੀਤੀ। ਤੇ ਬਲਤੇਜ ਮੈਨੂੰ ਜੀ ਜਾਣ ਤੋਂ ਪਹਿਲਾਂ ਅੱਜ ਨਾ ਕਿ ਦਿੱਤਾ ਮੋਦੀ ਨੇ ਸੱਦਾ ਪ੍ਰਵਾਸੀਆਂ ਨੂੰ ਪੈਸਾ ਦੇਸ਼ ਅੰਦਰ ਆ ਕੇ ਲਾਓ ਬੇਲੀ ਜੀ। ਦਿੱਤਾ ਮੋਦੀ ਨੇ ਸੱਦਾ ਪ੍ਰਵਾਸੀਆਂ ਨੂੰ ਪੈਸਾ ਦੇਸ਼ ਅੰਦਰ ਆ ਕੇ ਲਾਓ ਬੇਲੀ, ਨਾਲੇ ਮੌਕੇ ਰੁਜ਼ਗਾਰ ਲਈ ਕਰੋ ਪੈਦਾ, ਤਕੜਾ ਮਾਲ ਵੀ ਨਾਲ ਕਮਾਓ ਬੇਲੀ ਜੀ। ਕਰਤੇ ਸਰਲ ਮੈਂ ਨੇਮ ਕਾਨੂੰਨ ਸਾਰੇ, ਸਰੋਂ ਹੱਥ ਦੇ ਉੱਪਰ ਅਜ਼ਮਾਓ ਬੇਲੀ, ਭਾਵੇਂ ਕੋਈ ਅੜਿੱਕਾ ਜੇ ਕਿਸੇ ਥਾਂ ਵੀ, ਮੈਨੂੰ ਆਣ ਤਕਲੀਫ ਬਤਲਾਓ ਬੇਲੀ ਜੀ। ਜਿਨ੍ਹਾਂ ਲੋਕਾਂ ਨੇ ਝੱਲਿਆ ਸੇਕ ਪਹਿਲਾਂ, ਕਰਨ ਲੱਗੇ ਨਾ ਉਹ ਇਤਬਾਰ ਬੇਲੀ ਜੀ। ਜਿਨ੍ਹਾਂ ਲੋਕਾਂ ਨੇ ਝੱਲਿਆ ਸੇਕ ਪਹਿਲਾਂ, ਕਰਨ ਲੱਗੇ ਨਾ ਉਹ ਇਤਬਾਰ ਬੇਲੀ, ਜਿਹੜੇ ਚਾਂਬਲੇ ਨਵੇਂ ਕਈ ਚੱਲ ਆਏ, ਆਉਣ ਲੱਗੇ ਨਾ ਦੂਸਰੀ ਵਾਰ ਬੇਲੀ ਜੀ। ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਆ ਕੇ ਜੁੜੇ ਸਾਡੇ ਇਸ ਪ੍ਰੋਗਰਾਮ ਖਬਰ ਤੇ ਨਜ਼ਰ 'ਚ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਥੈਂਕ ਯੂ ਜੀ। ਸਤਿ ਸ੍ਰੀ ਅਕਾਲ ਜੀ। ਸੋ ਦੋਸਤੋ ਸੁਣ ਰਹੇ ਸੀ ਜੀ ਆਪਾਂ ਇਹ ਪ੍ਰੋਗਰਾਮ, ਇੱਥੇ ਹੀ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੁੰਦਾ ਆ। ਅਗਲੇ ਬੁਲੇਟਿਨ ਤੱਕ ਲਈ ਮੈਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਹੈ, ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਆਸਤੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।